ਇਹਦਾ ਇਤਿਹਾਸ ਇਹਦਾ ਇਹ ਹੈਗਾ ਕਿ ਇਸ ਚੋਟੀ ਦਾ ਇੱਕ ਮਿਓਰੀ ਜਿਹੜੇ ਇੱਥੇ ਦੇ ਵਸਨੀਕ ਆ, ਮੂਲ ਨਿਵਾਸੀ ਆ, ਸਤਿ ਸ਼੍ਰੀ ਅਕਾਲ ਦੋਸਤੋ। ਨਿਊਜ਼ੀਲੈਂਡ ਦੀ ਸੈਰ ਦੇ ਦੌਰਾਨ ਅਸੀਂ ਇੱਕ ਇਲਾਕੇ, ਇੱਕ ਪਹਾੜੀ ਦੇ ਉੱਤੇ ਪਹੁੰਚੇ ਹਾਂ, ਵਨ ਟਰੀ ਹਿੱਲ ਜਿਹਨੂੰ ਕਿਹਾ ਜਾਂਦਾ। ਇਹਦੇ ਆਲੇ ਦੁਆਲੇ ਦਾ ਲਸਾੜਾ ਸਾਹਿਬ ਜਿਹੜਾ ਏਰੀਆ ਆ, ਵਨ ਟਰੀ ਹਿੱਲ ਜਿਹੜਾ ਸਵਰਬ ਆਲੇ ਦੁਆਲੇ, ਤੇ ਇਹ ਬੜਾ ਵੋਲਕੈਨਿਕ ਇਹ ਹੈਗਾ ਆ। ਤੇ ਉਹ ਉੱਪਰ ਤੱਕ ਇਹਦੀ ਚੋਟੀ ਹੈਗੀ, ਉੱਤੇ ਆਪਾਂ ਜਾਂਦੇ ਪਏ ਹਾਂ। ਜਿੱਦਾਂ ਆਪਾਂ ਪਹਾੜੀਆਂ ਦੇ ਉੱਤੇ ਜਾਈਦਾ ਆ ਪੰਜਾਬ ਦੇ ਵਿੱਚ ਵੀ। ਇਹਦਾ ਇਤਿਹਾਸ ਇਹਦਾ ਇਹ ਹੈਗਾ ਕਿ ਇਸ ਚੋਟੀ ਦਾ ਇੱਕ ਮਿਓਰੀ ਜਿਹੜੇ ਇੱਥੇ ਦੇ ਵਸਨੀਕ ਆ, ਮੂਲ ਨਿਵਾਸੀ ਆ, ਉਹਨਾਂ ਦੀ ਇੱਕ ਲਵ ਸਟੋਰੀ ਆ। ਜਿੱਦਾਂ ਆਪਣੇ ਇੰਡੀਆ ਦੇ ਵਿੱਚ ਵੀ ਹੁੰਦੀਆਂ ਆ ਜਿਹੜੀਆਂ ਪੁਰਾਣੇ ਕਬੀਲਿਆਂ ਦੀਆਂ ਕਥਾਵਾਂ ਹੁੰਦੀਆਂ। ਇਹ ਦੋ ਹੋਇਆ ਪ੍ਰੇਮੀ ਜੋੜਾ, ਇਹਨੇ ਮਰੈਂਜੀ, ਇਹ ਕੁੜੀ ਸੀ, ਤੇ ਨਾਲ ਠਾਮਾ ਏਰੀਆ, ਹੋ ਸਕਦਾ ਪ੍ਰੋਨਾਂਸੀਏਸ਼ਨ 'ਚ ਥੋੜ੍ਹਾ ਜਿਹਾ ਫਰਕ ਹੋਵੇ। ਇਹ ਦੋਨਾਂ ਨੂੰ ਆਪਸ ਵਿੱਚ ਪਿਆਰ ਹੋ ਜਾਂਦਾ। ਇੱਥੋਂ ਫਿਰ ਇਹ ਬੈਠਾ ਖੇਰੀ ਇੱਥੇ ਨੂੰ ਚਲੇ ਜਾਂਦੇ ਆ। ਤੇ ਪਰ ਇਹਦਾ ਫਾਦਰ ਫਿਰ ਇਹਨੂੰ ਉੱਥੋਂ ਲੈ ਕੇ ਆਉਣ ਦੇ ਲਈ ਇੱਕ ਲੜਾਈ ਲੜਦਾ ਆ। ਇਹ ਲੜਾਈ ਜਿਹੜੀ ਆ, ਜੋ ਇੱਥੇ ਦੱਸਿਆ ਗਿਆ ਵੀ ਇੱਕ ਸੁਪਰ ਨੈਚੁਰਲ ਲੜਾਈ ਹੋਈ ਆ। ਜਿੱਦਾਂ ਆਪਣੇ ਪੁਰਾਤਨ ਕਥਾਵਾਂ, ਜਾਦੂ ਟੂਣੇ ਵਰਤੇ ਗਏ। ਉਹ ਕਹਿੰਦੇ ਆ ਵੀ ਜਿਹੜੀ ਕੁੜੀ ਸੀ ਨਾ, ਮਰੈਂਜੀ ਸੀ, ਉਹਦੇ ਫਾਦਰ ਨੇ ਇੱਥੋਂ ਲਾਵਾ ਕੱਢਿਆ, ਜਾਣੀ ਲਾਵੇ ਦੇ ਨਾਲ ਲੜਾਈ, ਜਾਣੀ ਪਹਾੜਾਂ ਦੇ ਵਿੱਚੋਂ ਅੱਗ ਕੱਢਣੀ। ਤੇ ਉਹ ਜਿਹੜੇ ਦੂਜੇ ਆ, ਉਹ ਵੀ ਅੱਗੇ ਘੱਟ ਨਹੀਂ ਸੀ ਲਸਾੜਾ ਸਾਹਿਬ। ਉਹਨਾਂ ਨੇ ਬਹੁਤ ਕਲਾਊਡ, ਕਹਿੰਦੇ ਵੀ ਹਨੇਰਾ ਕਰ ਦਿੱਤਾ ਬਿਲਕੁਲ, ਤੇ ਬਹੁਤ ਭਾਰੀ ਮੀਂਹ ਜਿਹੜਾ ਆ ਇੱਥੇ ਵਸਾਇਆ। ਇੱਦਾਂ ਦੀ ਲੜਾਈ ਜਿਹੜੀ ਆ ਹੋਈ ਆ। ਪਰ ਇਹਨਾਂ ਮਰੈਂਜੀ ਜਿਹੜਾ ਆ, ਉਹ ਆਪਣੇ ਘਰ ਫੇਰ ਆਖਰ ਨੂੰ ਲੌਟਦੀ ਆ। ਤੇ ਇੱਥੇ ਇੱਕ ਵੱਡੀ ਸਾਰੀ ਰੌਕ ਹੈਗੀ ਆ, ਉਹਦਾ ਨਾਂ ਵੀ ਉਹਦੇ ਨਾਂ ਦੇ ਉੱਤੇ ਦਿੱਤਾ ਗਿਆ। ਇਸ ਕਰਕੇ ਮੂਲ ਨਿਵਾਸੀਆਂ ਦੇ ਵਿੱਚ ਇੱਕ ਇਹਨੂੰ ਇਤਿਹਾਸਕ ਜਗ੍ਹਾ ਦੇ ਵਜੋਂ ਉਹ ਕਬੂਲਦੇ ਆ। ਤੇ ਦਿੱਲੀ ਦੀ ਜਿਹੜਾ ਇਹ ਪਹਾੜੀ ਦੇ ਆਲੇ ਦੁਆਲੇ ਵਾਲਾ ਇਲਾਕਾ, ਜਿਹਨੂੰ ਆਪਾਂ ਉਪ ਨਗਰ ਕਹਿ ਸਕਦੇ ਹਾਂ। ਸੋ ਇਹ ਜਵਾਲਾਮੁਖੀ ਕਾਰਨ ਇਹ ਸਾਰਾ ਬਣਿਆ, ਜਦੋਂ ਉੱਥੇ ਕਹਿੰਦੇ ਵੀ ਮੈਜਿਕ ਹੋਇਆ। ਤੇ ਇਸ ਕਰਕੇ ਇਹਦਾ ਨਾਂ ਫਿਰ ਇਹਨਾਂ ਨੇ ਇਸ ਪਹਾੜੀ ਕਰਕੇ ਫਿਰ ਵਨ ਹਿਲ ਟਰੀ ਜਿਹਾ ਕਰ ਦਿੱਤਾ। ਠੀਕ ਆ। ਤੇ ਇੱਥੇ ਦੋਸਤੋ ਇੱਕ ਦਰਖਤ ਆ, ਉਹਦੀ ਵੀ ਆਪਾਂ ਸਟੋਰੀ ਉੱਪਰ ਜਾ ਕੇ ਦੱਸਦੇ ਹਾਂ, ਵਨ ਟਰੀ ਹਿਲ ਕਿੱਦਾਂ ਇਹ ਨਾਂ ਪਿਆ। ਚਲੋ ਆਪਾਂ ਉੱਪਰ ਚੱਲਦੇ ਹਾਂ। ਦੋਸਤੋ ਇਸ ਵੇਲੇ ਆਪਾਂ ਖੜੇ ਹੋਏ ਹਾਂ ਸਰ ਜੌਨ ਲੋਗਨ ਕੈਂਪਬਲ। ਇਹ ਵੱਡਾ ਮੀਨਾਰ ਆ ਉਹਨਾਂ ਦੀ ਯਾਦ ਦੇ ਵਿੱਚ। ਉਹਨਾਂ ਦਾ ਇਹ ਸੁਪਨਾ ਸੀ ਇਹ ਮੀਨਾਰ ਜਿਹੜਾ ਬਣਾਉਣਾ, ਤੇ ਨਾਲ ਉਹਨਾਂ ਦੀਆਂ ਅਚੀਵਮੈਂਟਸ ਜਿਹੜੀਆਂ ਇੱਕ ਯਾਦਗਾਰ ਦੇ ਤੌਰ ਦੇ ਉੱਤੇ। ਇਹ ਸਤੰਭ ਬਹੁਤ ਉੱਚਾ ਲੱਗਦਾ ਵੀ ਇੱਥੇ ਆਲੇ ਦੁਆਲੇ ਸਭ ਤੋਂ ਉੱਚੀ ਚੋਟੀ ਆ ਇਹ, ਜਿੱਥੋਂ ਸਾਰਾ ਆਕਲੈਂਡ ਲਸਾੜਾ ਸਾਹਿਬ ਦੀ ਦਾ ਆਪਣੇ ਪਿਛਲੇ ਪਾਸੇ ਆਕਲੈਂਡ ਸਿਟੀ ਆ। ਤੇ ਆਲੇ ਦੁਆਲੇ ਸਮੁੰਦਰ ਦੀਦਾ ਆ, ਕਿਉਂਕਿ ਸਮੁੰਦਰ ਦੇ ਵਿੱਚ ਵਸਿਆ ਹੋਇਆ ਆ ਨਿਊਜ਼ੀਲੈਂਡ। ਤੇ ਪਿੱਛੇ ਜਿਹੜਾ ਦਰਖਤ ਹੈ ਇਹ ਬੜਾ ਇਤਿਹਾਸਕ ਆ। ਇਹਦਾ ਇਤਿਹਾਸ ਇਹ ਕਹਿੰਦੇ ਆ ਵੀ ਇਹ ਜਿਹੜਾ ਦਰਖਤ ਆ, ਜਦੋਂ ਆਕਲੈਂਡ ਬਣਾਇਆ ਗਿਆ ਸੀ ਉਦੋਂ ਲਗਾਇਆ ਗਿਆ ਸੀ, ਪਰ ਇਹਨੂੰ ਕਈ ਵਾਰੀ ਵੱਢਿਆ ਗਿਆ। ਬਹੁਤ ਵਾਰੀ ਅਟੈਕ ਹੋਏ। ਅਟੈਕ ਇਸ ਕਰਕੇ ਹੋਏ ਕਿ ਜਿਹੜੀਆਂ ਉਹਨਾਂ ਦੇ ਨਾਲ ਸਮਝੌਤੇ ਹੋਏ ਸੀ ਮਿਓਰੀ ਲੋਕਾਂ ਦੇ ਤੇ ਵਾਈਟ ਜਿਹੜੇ ਬ੍ਰਿਟਿਸ਼ ਲੋਕ ਸੀ, ਉਹਨਾਂ ਦੇ ਵਿੱਚ ਜਦੋਂ ਗਲਤ ਫਹਿਮੀਆਂ ਹੋਈਆਂ ਜਾਂ ਉਹਨਾਂ ਨੂੰ ਅਚੀਵਮੈਂਟ ਕਰਨ ਦੇ ਲਈ ਇਹਨੂੰ ਕੱਟਿਆ ਗਿਆ। It was chosen was the 28th of October, which was the anniversary of the signing of the Declaration of Independence. I wanted to do it in the evening when there was less chance of people getting hurt. I went up to one car and a couple of young Māori kids and I said, you're in a dangerous place here because I'm just about to drop this tree here and it's going to fall on your car. And they went really quiet. And so I was counting it down as I was walking. I thought, 1, 2, I said, round about now they'll see the saw. And sure enough, I could hear them. I start swearing. It was like somebody went, holy bleeping heck. Somebody else yelled out, you mad bastard. After cutting the steel security fence, Smith started up his chainsaw and set to work on the one tree on One Tree Hill.
an attempt to chop down a national landmark in Auckland at first appeared to be a simple case of vandalism, but it quickly developed into a political protest. The man accused of attacking the lone pine on One Tree Hill with a chainsaw says he was drawing attention to Maori grievances. The 90-year-old tree is extremely sick tonight. Council describes its condition as precarious. The attack has disgusted many Aucklanders, sparking a steady stream of onlookers since the news broke this morning. Absolutely devastated. It's terrible. It's such an important landmark to New Zealand. You know, it's just terrible. ਤੇ ਜਦੋਂ ਤੁਸੀਂ ਇਤਿਹਾਸ ਦੇਖੋਗੇ ਜਾਂ ਵਿਕੀਪੀਡੀਆ ਦੇ ਉੱਤੇ ਪੜੋਗੇ ਤੁਹਾਨੂੰ ਬਹੁਤ ਸਾਰੀ ਇਨਫੋਰਮੇਸ਼ਨ ਜਿਹੜੀ ਆ ਆਕਲੈਂਡ ਦੇ ਰਿਗਾਰਡਿੰਗ ਇੱਥੇ ਦੀਆਂ ਆਲੇ ਦੁਆਲੇ ਦੀਆਂ ਪਾਰਕ ਜਿਹੜੀਆਂ ਉਹਦੇ ਰਿਗਾਰਡਿੰਗ ਆਲੇ ਦੁਆਲੇ ਦੇ ਜਿਹੜੇ ਲੋਕ ਇੱਥੇ ਰਹਿੰਦੇ ਆ ਇੱਥੇ ਦੇ ਜਿਹੜੇ ਮੂਲ ਨਿਵਾਸੀ ਆ ਮਾਓਰੀ ਉਹਨਾਂ ਦੇ ਬਾਰੇ ਬਹੁਤ ਸਾਰੀ ਇਨਫੋਰਮੇਸ਼ਨ ਜਿਹੜੀ ਆ ਤੁਹਾਨੂੰ ਮਿਲ ਜਾਣੀ ਤੁਸੀਂ ਜ਼ਰੂਰ ਸਰਚ ਉਹਦੇ ਉੱਤੇ ਕਰੋ ਪਰ ਇੱਥੇ ਮਜ਼ਾ ਬਹੁਤ ਆ ਬਿਲਕੁਲ ਬ੍ਰਿਸਬੇਨ ਦਾ ਮਾਊਂਟ ਕੂਥਾ ਤੁਹਾਨੂੰ ਯਾਦ ਆ ਜਾਣਾ ਉਹਦੇ ਨਾਲੋਂ ਵੀ ਬਹੁਤ ਜ਼ਿਆਦਾ ਉਚਾਈ ਦੇ ਉੱਤੇ ਇਹ ਹੈਗਾ ਤੇ ਜੇ ਤੁਹਾਡਾ ਸ਼ੌਂਕ ਹੈਗਾ ਕਿ ਤੁਸੀਂ ਪਹਿਲਾਂ ਸ਼ਿਮਲੇ ਜਾਂਦੇ ਆ ਕਸੌਲੀ ਜਾਂਦੇ ਆ ਲਸਾੜ ਸਾਹਿਬ ਬਿਲਕੁਲ ਉਦਾਂ ਦਾ ਹੈਗੇ ਪਹਾੜ ਜਿਸ ਤਰ੍ਹਾਂ ਤੁਸੀਂ ਇਨਫੋਰਮੇਸ਼ਨ ਦਿੱਤੀ ਨਾ ਪਹਿਲਾਂ ਦੀ ਸਟੋਰੀ ਦੱਸੀ ਆ ਵੀ ਕਿੱਦਾਂ ਇੱਥੇ ਪ੍ਰੇਮ ਕਥਾ ਚੱਲੀ ਆ ਤੇ ਉਹਦੇ ਕਰਕੇ ਇਹ ਥੋੜਾ ਜਿਹਾ ਹਾਂਜੀ ਆਪਾਂ ਹਾਂ ਪਹਿਲਾਂ ਜਿਹੜਾ ਉੱਥੇ ਆਪਾਂ ਪਿੱਛੇ ਦਿਖਾਇਆ ਤੇ ਹਿਸਟਰੀ ਆਪਾਂ ਦੱਸੀ ਸੀ ਵੀ ਇਹ ਪ੍ਰੇਮੀ ਜੋੜਾ ਇਹ ਮਿਓਰੀ ਜਿਹੜੇ ਲੋਕ ਨੇ ਉਹਨਾਂ ਦਾ ਉਹ ਇਹਨੂੰ ਇਤਿਹਾਸਕ ਮੰਨਦੇ ਨੇ ਕਿ ਕਿਉਂਕਿ ਉਹ ਜਿਹੜੀ ਦੰਦ ਕਥਾ ਆ ਹੁਣ ਇਹ ਸੱਚਾਈ ਆ ਕਿੱਦਾਂ ਆ ਉਹਦੇ ਲਈ ਇਹ ਕਿਹਾ ਜਾਂਦਾ ਵੀ ਉਹ ਜਿਹੜਾ ਉਹਦੀ ਵੀ ਇੱਕ ਯਾਦਗਾਰ ਆ ਉਹਦਾ ਵੀ ਚਿੰਨ੍ਹ ਆ ਇੱਥੋਂ ਉਹ ਉਸ ਦੰਦ ਕਥਾ ਨੂੰ ਯਾਦ ਕਰਦੇ ਆ ਇੱਕ ਪ੍ਰੇਮੀ ਜੋੜੇ ਦੇ ਪਿਆਰ ਦੀ ਕਹਾਣੀ ਤੇ ਉਹ ਆਪਾਂ ਥੱਲੇ ਬੜੀ ਐਕਸਪਲੇਨ ਵਿੱਚ ਕਰਕੇ ਦੱਸੀ ਆ ਦਰਸ਼ਕਾਂ ਨਾਲ ਥੋੜੀ ਹੋਰ ਆਪਾਂ ਇਨਫੋਰਮੇਸ਼ਨ ਸਾਂਝੀ ਕਰ ਦਿੰਦੇ ਆ ਜੀ ਦੇਖੋ ਮੌਸਮ ਦਲਜੀਤ ਜੀ ਬਹੁਤ ਸੋਹਣਾ ਆ ਬੜੀ ਜ਼ਿਆਦਾ ਸ਼ੁੱਧ ਜੀ ਹਵਾ ਆ ਜੀ ਜਿਹੜੀ ਜੀ ਕਰਦਾ ਵੀ ਮੰਜਾ ਇੱਥੇ ਡਾਲਿਆ ਜਾਵੇ ਪੱਕਾ ਹੀ ਮੰਜਾ ਇੱਥੇ ਡਾਲਿਆ ਜਾਵੇ ਬਿਲਕੁਲ ਦਲਜੀਤ ਜੀ ਅਸਲ 'ਚ ਜਿਹੜਾ ਇਹ ਆਹ ਮਹਾਨਗਰ ਥੱਲੇ ਵਸਿਆ ਹੋਇਆ ਨਾ ਜੀ ਜਿੱਦਾਂ ਤੁਹਾਡੇ ਕਹਿਣ ਦੇ ਮੁਤਾਬਕ ਉਹ ਜਦੋਂ ਪ੍ਰੇਮ ਕਥਾ ਚੱਲੀ ਲੜਾਈਆਂ ਕਤਲੋਗਾਰਤ ਹੋਈ ਤੇ ਫਿਰ ਇੱਕ ਦੂਸਰੇ ਨੂੰ ਹਰਾਉਣ ਦੇ ਲਈ ਗੈਬੀ ਸ਼ਕਤੀਆਂ ਮੈਜਿਕ ਇੰਡੀਅਨ ਸਟਾਈਲ ਬਿਲਕੁਲ ਆਪਣੇ ਨਾਲ ਇੰਡੀਅਨ ਸਟਾਈਲ ਨਾਲ ਇਹ ਕਹਿ ਸਕਦੇ ਜਿੱਦਾਂ ਹੁਣ ਮਹਾਭਾਰਤ ਦੇ ਲਈ ਰਮਾਇਣ ਦੇ ਲਈਏ ਵੀ ਉਹਦੇ ਵਿੱਚ ਬੜੇ ਦੈਵੀ ਸ਼ਕਤੀਆਂ ਦਾ ਪ੍ਰਯੋਗ ਹੋਇਆ ਅੱਗ ਤੀਰ ਕੱਢਦਾ ਅੱਗੇ ਅੱਗ ਨਿਕਲਦੀ ਆ ਬਿਲਕੁਲ ਇੱਥੇ ਵੀ ਜਿਹੜੀ ਲੜਾਈ ਹੋਈ ਆ ਉਹ ਦੈਵੀ ਸ਼ਕਤੀਆਂ ਨਾਲ ਹੋਈ ਕਹਿੰਦੇ ਵੀ ਕਿਉਂਕਿ ਨਿਊਜ਼ੀਲੈਂਡ ਲਾਵਾ ਦੇ ਉੱਤੇ ਵਸਿਆ ਆ ਸਮੁੰਦਰ ਦੇ ਵਿੱਚ ਲਾਵਾ ਨਿਕਲਿਆ ਇੱਥੋਂ ਲੜਾਈਆਂ ਦੇ ਵਿੱਚ ਇਹਨਾਂ ਸ਼ਕਤੀਆਂ ਦੇ ਵਿੱਚ ਫਿਰ ਇਹ ਲਾਵਾ ਠਾਲਿਆ ਗਿਆ ਹਾਂਜੀ ਤੇ ਮੀਂਹ ਪਵਾਏ ਗਏ ਹਾਂਜੀ ਤੇ ਦਲਜੀਤ ਜੀ ਜਿਹੜਾ ਇਹ ਮਹਾਨਗਰ ਵਸਿਆ ਹੋਇਆ ਇਹ ਸਾਰੇ ਉਸ ਲਾਵੇ ਦੇ ਹੀ ਕਹਿ ਲਓ ਕਿ ਕਾਰਨ ਹੀ ਹੋਇਆ ਆ ਤੇ ਤਕਰੀਬਨ 20 ਕਿਲੋਮੀਟਰ ਦਾ ਕਹਿੰਦੇ ਇਹ ਲਾਵਾ ਗਿਆ ਸੀਗਾ ਤੇ ਜੇ ਮੀਲਾਂ ਜਿਹਨੂੰ ਗੁਣਾ ਤਕਸੀਮ ਕਰ ਲਈ ਤੇ ਮੈਂ ਪੌਣੇ 8 ਕਿਲੋਮੀਟਰ ਮੀਲ ਬਣ ਜਾਊਗਾ 7.7 ਦੇ ਲਗਭਗ ਜੀ ਬਿਲਕੁਲ ਤੇ ਇਹ ਜਿਹੜਾ ਫਿਰ ਹੁਣ ਜਵਾਲਾਮੁਖੀ ਆ ਜੀ ਆਪਾਂ ਇਹਦੀ ਕਹੀ ਵੀ ਕਿੰਨਾ ਕੁ ਪੁਰਾਣਾ ਆ ਜੀ ਤੇ ਬੜੀ ਹੈਰਾਨੀ ਹੁੰਦੀ ਹੈ ਮਤਲਬ 67000 ਸਾਲ ਪੁਰਾਣਾ ਇਹ ਜਵਾਲਾਮੁਖੀ ਬਿਲਕੁਲ ਪਰ ਜੇ ਹਿਸਾਬ ਨਾਲ ਹੁਣ ਇੱਕ ਸ਼ਹਿਰ ਵੱਸ ਗਿਆ ਇਹਨੂੰ ਸੋਹਣਾ ਬਣਾਇਆ ਹੋਇਆ ਲੋਕੀ ਆਉਂਦੇ ਨੇ ਤੁਸੀਂ ਦੇਖ ਸਕਦੇ ਆ ਕੈਮਰੇ ਦੇ ਵਿੱਚ ਬਹੁਤ ਖੂਬਸੂਰਤ ਜਗ੍ਹਾ ਆ ਬਿਲਕੁਲ ਜਦੋਂ ਵੀ ਨਿਊਜ਼ੀਲੈਂਡ ਜਾਂ ਆਕਲੈਂਡ ਆਓ ਤੁਸੀਂ ਤਾਂ ਮੇਰੇ ਖਿਆਲ ਇਹਨੂੰ ਜ਼ਰੂਰ ਦੇਖਣਾ ਚਾਹੀਦਾ ਕਿਉਂਕਿ ਇੱਥੋਂ ਤੁਹਾਨੂੰ ਕਿਉਂਕਿ ਟਾਈਮ ਥੋੜਾ ਹੁੰਦਾ ਆ ਜਿਹੜੇ ਬਾਹਰੋਂ ਲੋਕ ਆਉਂਦੇ ਨੇ ਤੁਸੀਂ ਇੱਥੋਂ ਸਾਰੇ ਜਿਹੜਾ ਆਕਲੈਂਡ ਆ ਉਹ ਦੇਖ ਸਕਦੇ ਹੋ ਚਾਰੇ ਪਾਸੇ ਨਿਗਾਹ ਤੁਸੀਂ ਮਾਰ ਸਕਦੇ ਹੋ ਦੂਰ ਦੂਰ ਤੱਕ ਕਿੱਥੇ ਕੀ ਆ ਤੇ ਬਹੁਤ ਵਧੀਆ ਖੂਬਸੂਰਤ ਨਜ਼ਾਰਾ ਜਿਹੜਾ ਆ ਮਿਲਦਾ ਤੇ ਹੁਣ ਆਪਾਂ ਚੱਲਦੇ ਹਾਂ ਜੀ ਧੰਨਵਾਦ ਤੁਹਾਡਾ ਤੇ ਲਵੀ ਜੀ ਕੈਮਰਾਮੈਨ ਦੇ ਉੱਪਰ ਇੱਕ ਵਾਰ ਵਿਊ ਦਿਖਾ ਦੇਣਾ ਸਾਡੇ ਦਰਸ਼ਕਾਂ ਨੂੰ Walang mali isa kapayapaan